गुजारा है कि जो कस्टमर आएगा टूरिस्ट के सिर ते हैगी सारी शॉप है वाली उत्तों बिजली के बिल किराए ये सब उस तरह ही ने कुछ ना घटिया ना कोई सरकार ने कोई हेल्प की इस चीज़ की। देर तो बैठे हैं सर, पैसा कोई नहीं वटिया, बल्कि 2 दिन ही खुली है जी। सी नंबर मिलया हुआ हफ्ते 2 बारी खुलती है जी दुकान। अरे बिल आ गए जी, बिना रीडिंग तो बिल आ गए ਤੇ ਦੁਕਾਨਾਂ ਖੋਲੀਆਂ ਕੋਈ ਕਸਟਮਰ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਇੰਦੋਜ਼ ਟੀਵੀ ਆਸਟ੍ਰੇਲੀਆ ਤੇ ਇਸ ਟਾਈਮ ਅਸੀਂ ਖੜੇ ਹਾਂ ਅੰਮ੍ਰਿਤਸਰ ਤੇ ਉਹ ਪਾਵਨ ਧਰਤੀ ਤੇ ਜਿੱਥੇ ਗੋਲਡਨ ਟੈਂਪਲ ਹੈਗਾ ਵਾ। ਇੱਥੇ ਜਿਹੜੇ ਪਲਾਜ਼ਾ ਬਣਿਆ ਵਾ, ਪਲਾਜ਼ਾ ਦੇ ਵਿੱਚ ਖੜੇ ਆ ਤੇ ਗੱਲਬਾਤ ਜਿਹੜੀ ਇੱਥੇ ਦੁਕਾਨਾਂ ਨੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਪਈਆਂ ਵਾ ਦੁਕਾਨਦਾਰਾਂ ਦਾ ਜਿਹੜਾ ਹੱਲ ਹੈ ਉਹਦਾ ਉਹ ਪੁੱਛਦੇ ਆ ਕਿਸ ਤਰ੍ਹਾਂ ਉਹ ਸਾਰੀਆਂ ਪ੍ਰੋਬਲਮਾਂ ਜਿਹੜਾ ਲੋਕਡਾਊਨ ਦੀਆਂ ਦੁਕਾਨਾਂ ਤਾਂ ਸੀ ਜਿਹੜੀਆਂ ਖੁੱਲ੍ਹ ਚੁੱਕੀਆਂ ਨੇ, ਪਰ ਕਿਤੇ ਨਾ ਕਿਤੇ ਜਿਹੜੇ ਦੁਕਾਨਦਾਰਾਂ ਨੂੰ ਹੈ ਕਾਫੀ ਮੁਸ਼ਕਲਾਂ ਆਉਂਦੀਆਂ ਪਈਆਂ। ਗੱਲਬਾਤ ਕਰਦੇ ਹਾਂ ਦੁਕਾਨ ਵਾਲਿਆਂ ਦੇ ਨਾਲ ਕਿਸ ਤਰ੍ਹਾਂ ਇਹ ਸਾਰੀਆਂ ਮੁਸ਼ਕਲਾਂ ਨੇ ਤੇ ਮੈਂ ਆਪਣੇ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਜਿਹੜੀਆਂ ਦੁਕਾਨਾਂ ਨੇ ਇੱਕ ਵਾਰੀ ਤੁਹਾਨੂੰ ਪਲੇਸ ਦਿਖਾਉਣ ਕਿ ਕਿਸ ਤਰ੍ਹਾਂ ਇਹ ਸਾਰੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਨੇ। ਇੱਕ ਦੁਕਾਨ ਅੰਮ੍ਰਿਤਸਰ ਦੇ ਵਿੱਚ ਬੰਦ ਰਹਿੰਦੀ ਹੈ ਤੇ ਇੱਕ ABC ਦੀ ਜਿਹੜੀ ਇਹ ਬਣੀ ਹੋਈ ਨੇ ਤੇ ਗੱਲਬਾਤ ਕਰਦੇ ਹਾਂ ਇੱਥੋਂ ਦੇ ਜਿਹੜੇ ਹੈਗੇ ਨੇ ਓਨਰ। ਸਰ ਕੀ ਨਾਮ ਜੀ ਤੁਹਾਡਾ? ਜੀ मेरा नाम सिमरन है सर। ਕਿੱਥੇ ਸਰ ਇਹ ਸ਼ੌਪ ਪੈਂਦੀ ਹੈ ਜੀ ਤੁਹਾਡੀ? ये दरबार साहब गोल्डन टैंपल एरिया घंटा घर चौंक च शॉप साडी, क्योंकि हैरीटेज एरिया मन्निया जाता है वाला इस टाइम ते जो हालात चल रहे ने क्वारंटाइन के अकॉर्डिंग। देखो जी खर्चे सब कुछ ਕਿੰਨੇ ਕੁ ਜਿਹੜੇ ਹੈਗੇ ਸੀ ਇੱਥੇ ਸ਼ੌਪ ਸੀ ਤੁਹਾਡੀ ਕਿੰਨੀ ਦੇਰ ਬੰਦ ਰਹੀ ਹੈ ਸਰ ਇਹ ਤੁਹਾਡੀ? ਸਰ ਟੋਟਲੀ 2 ਮਹੀਨੇ 2 ਤੋਂ 2.5 ਮਹੀਨੇ ਤੇ ਹੋ ਹੀ ਗਏ ਨੇ ਸਰ ਬੰਦ, ਲੋਸ ਦੇ ਵਿੱਚ ਚੱਲਦੇ ਸਭ ਕੁਝ ਜੀ। ਤੇ ਜਿਹੜੇ ਖਰਚੇ ਜਿਹੜੇ ਕਸਟਮਰਾਂ ਦੇ ਖਰਚੇ ਸੀ ਕਿਆ ਤੁਹਾਨੂੰ ਜਿਹੜੇ ਕਸਟਮਰ ਨੂੰ ਕਹਿ ਲਈਏ ਕਿ ਜਿਸ ਤਰ੍ਹਾਂ ਕਸਟਮਰ ਤੁਹਾਡੇ ਜਿਹੜੇ ਹੈਗੇ ਸੀ ਕਾਫੀ ਜਿਸ ਤਰ੍ਹਾਂ ਫੋਨ ਤੇ ਵਗੈਰਾ ਲੱਗੇ ਹੁੰਦੇ ਨੇ, ਆਨਲਾਈਨ ਲੱਗੇ ਹੁੰਦੇ ਨੇ ਜਾਂ ਯਾਤਰੀ ਨੇ ਜਿਹੜੇ ਹੁਣ ਤਾਂ ਯਾਤਰੀ ਬਿਲਕੁਲ ਆਉਂਦੇ ਨਹੀਂ ਪਏ ਇੱਥੇ, ਕਿਸ ਤਰ੍ਹਾਂ ਤੁਹਾਡਾ ਗੁਜ਼ਾਰਾ ਹੋ ਰਿਹਾ? ਗੁਜ਼ਾਰਾ ਸਰ ਕਿਸ ਤਰ੍ਹਾਂ ਹੋਣਾ, ਮੁਸ਼ਕਲਾਂ ਦਾ ਕੰਮ ਹੈ। ਗੁਜ਼ਾਰਾ ਹੈ ਕਿ ਜੇ ਕਸਟਮਰ ਆਏਗਾ ਟੂਰਿਸਟ ਦੇ ਸਿਰ ਤੇ ਹੈਗੀ ਸਾਰੀ ਸ਼ੌਪ ਹੈ ਵਾਲੀ ਉੱਤੋਂ ਬਿਜਲੀ ਦੇ ਬਿੱਲ ਕਿਰਾਏ ਇਹ ਸਭ ਉਸ ਤਰ੍ਹਾਂ ਹੀ ਨੇ, ਕੁਛ ਨਾ ਘਟਿਆ ਨਾ ਕੋਈ ਸਰਕਾਰ ਨੇ ਕੋਈ ਹੈਲਪ ਕੀਤੀ ਇਸ ਚੀਜ਼ ਦੀ। ਇਹੀ ਕੁਛ ਕਹਿੰਦੇ ਸਰਕਾਰ ਨੂੰ ਕੁਛ ਕਰਨਾ ਚਾਹੀਦਾ ਵਾ, ਜੋ ਹਾਲਾਤ ਚੱਲਦੇ ਮੌਜੂਦਾ ਹਾਲਾਤ ਚੱਲ ਰਹੇ ਨੇ। ਤੇ ਕਿਸ ਤਰ੍ਹਾਂ ਹੁਣ ਕਿੰਨੀਆਂ ਕੁ ਲੇਬਰ ਨੂੰ ਲੈ ਕੇ ਆ ਤੁਹਾਨੂੰ ਨਹੀਂ ਆ ਰਹੇ ਤੁਹਾਡੀ ਸ਼ੌਪ ਤੇ, ਕਿਸ ਤਰ੍ਹਾਂ ਸਮਝਦੇ ਹੋ ਕਿ ਜਿਹੜੇ ਰੈਂਟ ਸੀ ਦੁਕਾਨਾਂ ਦੇ ਰੈਂਟ ਸੀ ਬਿਜਲੀ ਦੇ ਖਰਚੇ ਸੀ ਉਸੇ ਤਰ੍ਹਾਂ ਪ੍ਰੋਬਲਮ ਉੱਥੇ ਦੇ ਉੱਥੇ ਖੜੇ ਨੇ ਵਧੀ ਜਾਂਦੇ ਪਏ ਨੇ, ਕਿਸ ਤਰ੍ਹਾਂ ਸਮਝਦੇ ਹੋ ਕਿ ਪੰਜਾਬ ਸਰਕਾਰ ਨੂੰ ਇਹਨਾਂ ਤੁਹਾਡੇ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਜੀ? ਪੰਜਾਬ ਸਰਕਾਰ ਨੂੰ ਬਿਲਕੁਲ ਸਾਡੇ ਲੋਕਾਂ ਵੱਲ ਧਿਆਨ ਇਹ ਦੇਣਾ ਚਾਹੀਦਾ ਕਿ ਜਿਹੜੇ ਬਿਜਲੀ ਦੇ ਬਿੱਲ ਨੇ ਹੋਰ ਜੋ ਖਰਚੇ ਨੇ ਉਹਨਾਂ ਤੇ ਥੋੜਾ ਕਾਬੂ ਕਰਨਾ ਚਾਹੀਦਾ ਕਿ ਬਿਜਲੀ ਦੇ ਬਿੱਲ ਨਾ ਲਿੱਤੇ ਜਾਣ। ਰੀਡਿੰਗ ਤੋਂ ਬਿਨਾਂ ਜਿਹੜੇ ਬਿੱਲ ਆ ਰਹੇ ਉਹਦਾ ਕੋਈ ਫਾਇਦਾ ਨਹੀਂਗਾ, ਪਿਛਲੇ ਬਿੱਲ ਲਾ ਕੇ ਭੇਜ ਰਹੇ ਨੇ ਕੋਈ ਫਾਇਦਾ ਨਹੀਂ, ਬਿੱਲ ਨਾ ਹੀ ਲਿੱਤੇ ਜਾਣ ਤੇ ਇਹ ਸਹੂਲਤਾਂ ਸਭ ਤੋਂ ਬੈਟਰ ਗੌਰਮੈਂਟ ਨੂੰ ਸਹੂਲਤ ਦੇਣੀ ਚਾਹੀਦੀ ਹੈ ਪਬਲਿਕ ਨੂੰ, ਉਹ ਸਹੂਲਤ ਨਹੀਂ ਮਿਲਦੀ ਕਿਸੇ ਚੀਜ਼ ਦੀ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਿਹੜੀ ਹੈਗੀ ਸੀ ਬਿਲਕੁਲ ਲਾਈਟ ਜਿਹੜੀ ਹੈ ਬਿਲਕੁਲ ਫ੍ਰੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਦੁਕਾਨਦਾਰਾਂ ਵਾਸਤੇ ਜਾਂ ਆਮ ਘਰਾਂ ਦੇ ਵਾਸਤੇ, ਗਰੀਬ ਲੋਕਾਂ ਦੇ ਵਾਸਤੇ? ਦੁਕਾਨਦਾਰਾਂ ਵਾਸਤੇ ਆਪਾਂ ਨਹੀਂ ਕਹਿ ਸਕਦੇ ਤੇ ਆਮ ਘਰਾਂ ਵਾਸਤੇ ਜਿਹੜੇ ਮਿਡਲ ਕਲਾਸ ਲੋਕ ਉਹਨਾਂ ਵਾਸਤੇ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਸਰ। ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵਾ। ਪੰਜਾਬ ਸਰਕਾਰ ਕਿੰਨਾ ਕੁ ਲੋਸ 'ਚ ਚੱਲਦੇ ਪਏ ਜੇ ਤੁਸੀਂ ਇਸ ਟਾਈਮ ਜਿਹੜਾ ਲੋਕਡਾਊਨ ਹੋਇਆ ਸੀ ਇਸ ਤੋਂ ਬਾਅਦ ਕਿੰਨਾ ਕੁ ਕੰਮ ਕਿਸ ਤਰ੍ਹਾਂ ਸਮਝਦੇ ਹੋ ਇਹਨੂੰ ਕਿ ਕੰਮ ਚੱਲੇਗਾ ਅੱਗੇ ਕਿ ਨਹੀਂ? ਇਹ ਤੇ ਹੁਣ ਟੂਰਿਸਟ ਦੇ ਸਿਰ ਤੇ ਜੇ ਇੱਥੇ ਅੰਮ੍ਰਿਤਸਰ ਗੋਲਡਨ ਟੈਂਪਲ ਇਸ ਸਿਟੀ ਦੇ ਵਿੱਚ ਟੂਰਿਸਟ ਆਏਗਾ ਤੇ ਫੇਰ ਹੀ ਕੰਮ ਚੱਲੇਗਾ, ਨਹੀਂ ਤੇ ਇਸ ਟਾਈਮ ਤੇ ਜ਼ੀਰੋ ਹੋ ਜਾਏਗਾ ਕੰਮ। ਪਹਿਲਾਂ ਕਿਸ ਤਰ੍ਹਾਂ ਮਾਹੌਲ ਸੀ ਅੱਜ ਤੋਂ ਲੋਕਡਾਊਨ ਹੋਣ ਤੋਂ ਪਹਿਲਾਂ ਜਿਹੜਾ ਇੱਥੇ ਜਿਸ ਤਰ੍ਹਾਂ ਕਿ ਕਸਟਮਰ ਆਉਂਦੇ ਸੀ ਜਾਂ ਯਾਤਰੀ ਆਉਂਦੇ ਸੀ, ਹੁਣ ਕੀ ਮਾਹੌਲ ਹੈ ਇੱਥੋਂ ਦਾ ਪੰਜਾਬ ਦਾ ਅੰਮ੍ਰਿਤਸਰ ਦਾ? ਹੁਣ ਪੰਜਾਬ ਦਾ ਮਾਹੌਲ ਹੈ ਹੀ ਹੈ, ਬਸ ਜਿਹੜਾ ਕੋਈ ਆਉਂਦਾ ਵਾ ਦਰਸ਼ਨ ਕਰਕੇ ਜਾਂਦਾ, ਹੋਰ ਕੁਝ ਵੀ ਨਹੀਂਗਾ। ਖਾਲੀ ਸੜਕਾਂ ਨੇ, ਤੁਹਾਡੇ ਸਾਹਮਣੇ ਸਭ ਕੁਝ ਬਣਿਆ ਹੈ, ਹੋਰ ਕੁਝ ਨਹੀਂ ਗਾ ਇਸ ਟਾਈਮ ਤੇ, ਬਿਲਕੁਲ ਖਾਲੀ ਹੈ। ਪਹਿਲੇ ਵਰਗਾ ਮਾਹੌਲ ਹਾਲੀ ਰਿਹਾ ਨਹੀਂ, ਸ਼ਾਇਦ ਉਮੀਦ ਕਰਦੇ ਕਿ ਉਹ ਚੱਲ ਪਏ ਤੇ ਵੈਲ ਐਂਡ ਗੁੱਡ ਹੈ, ਨਹੀਂ ਤੇ ਫਿਰ ਮੁਸ਼ਕਲ ਹੈ ਜੀ। ਜਿਸ ਤਰ੍ਹਾਂ ਅਸੀਂ ਦੁਕਾਨਾਂ ਨੂੰ ਕਿੰਨੇ ਦਿਨ ਹੋ ਗਏ ਆ ਖੁੱਲੀਆਂ ਨੂੰ, ਅੱਜ ਤੇ ਕਿੰਨੇ ਕਸਟਮਰ ਤੁਹਾਡੀ ਦੁਕਾਨ ਦੇ ਵਿੱਚ ਆ ਕੇ ਹੋਣਗੇ ਜਾਂ ਕਿ ਨਹੀਂ ਹੈ ਜੀ? ਸਵੇਰ ਤੋਂ ਬੈਠੇ ਹਾਂ ਸਰ, ਪੈਸਾ ਕੋਈ ਨਹੀਂ ਵਟਿਆ, ਬਲਕਿ 2 ਦਿਨ ਹੀ ਖੁੱਲੀ ਹੈ ਜੀ। ਸੀ ਨੰਬਰ ਮਿਲਿਆ ਵਾ ਹਫ਼ਤੇ 2 ਵਾਰੀ ਖੁੱਲਦੀ ਹੈ ਜੀ ਦੁਕਾਨ। ਤੋ ਇਹ ਸਨ ਸਾਡੇ ਨਾਲ ਪੰਜਾਬੀ ਜੁੱਤੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ। ਮੈਂ ਆਪਣੇ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਇੱਕ ਵਾਰੀ ਜਿਹੜੀ ਇੱਥੇ ਲੋਕੇਸ਼ਨ ਆ ਸਾਰੀ ਕਿ ਉਹ ਵੀ ਤੁਹਾਨੂੰ ਦਿਖਾ। ਜਿਸ ਤਰ੍ਹਾਂ ਤੁਸੀਂ ਦੁਕਾਨਦਾਰ ਸੀ, ਦੁਕਾਨ ਦੇ ਓਨਰ ਸੀ, ਉਹਨਾਂ ਨੇ ਆਪਣੇ ਵੱਲੋਂ ਬਿਲਕੁਲ ਦੱਸਿਆ ਕਿ ਜਿਹੜਾ ਆਪਣਾ ਦੁੱਖੜਾ ਵਾ ਉਹਨਾਂ ਨੇ ਸੁਣਾਇਆ ਵਾ ਕਿ ਬਿਲਕੁਲ ਜਿਹੜਾ 0% ਇਸ ਟਾਈਮ ਸਵੇਰ ਦੀ ਦੁਕਾਨ ਖੋਲ੍ਹ ਕੇ ਬੈਠੇ ਨੇ, ਪਰ ਅਜੇ ਤੱਕ ਕੋਈ ਗਾਹਕ ਨਹੀਂ ਆਇਆ। ਤੇ ਹੋਰ ਵੀ ਅੱਗੇ ਚੱਲਦੇ ਹਾਂ ਆਪਾਂ ਉਹ ਦੁਕਾਨ ਵਾਲਿਆਂ ਨਾਲ ਵੀ ਗੱਲ ਕਰਾਂਗੇ। ਜਿਸ ਤਰ੍ਹਾਂ ਕਿ ਇਹ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਦੁਕਾਨਾਂ ਨੇ ABC ਦੇ ਵਿੱਚ ਇਹਨਾਂ ਨੇ ਰੱਖੀਆਂ ਹੋਈਆਂ ਨੇ, ਕਈਆਂ ਦੁਕਾਨਾਂ ਦੇ ਤਾਲੇ ਵੀ ਲੱਗੇ ਹੋਏ ਨੇ। ਤੋ ਸਾਡੇ ਨਾਲ ਹੋਰ ਵੀ ਇੱਥੇ ਦੁਕਾਨਦਾਰ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਕੀ ਨਾਮ ਜੀ ਤੁਹਾਡੀ, ਕਾਹਦੀ ਸ਼ੌਪ? ਮਿੰਟੂ ਕੁਮਾਰ ਤੇ ਕਿਸ ਚੀਜ਼ ਦਾ ਕੰਮ ਹੈ ਜੀ? ਰੈਡੀਮੇਡ ਦਾ ਕੰਮ। ਕਿਸ ਤਰ੍ਹਾਂ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਪਈਆਂ ਸੀ ਲੋਕਡਾਊਨ ਨੂੰ ਲੈ ਕੇ, ਹੁਣ ਕਿੰਨੀਆਂ ਕੁ ਪ੍ਰੋਬਲਮ? ਅਰੇ ਬਿੱਲ ਆ ਗਏ ਜੀ, ਬਿਨਾ ਰੀਡਿੰਗ ਤੋਂ ਬਿੱਲ ਆ ਗਏ ਤੇ ਦੁਕਾਨਾਂ ਖੋਲੀਆਂ ਕੋਈ ਕਸਟਮਰ ਨਹੀਂ ਹੈਗਾ।
ABC ਕਰਕੇ ਵੈਸੇ ਗਾਹਕ ਨਹੀਂ ਹੈਗਾ, ਰੌਣਕ ਨਹੀਂ ਹੈਗੀ ਬਾਜ਼ਾਰ ਦੇ ਵਿੱਚ। ਕਿਸ ਤਰ੍ਹਾਂ ਸਮਝਦੇ ਹੋ ਇਹਨੂੰ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਮਿਡਲ ਕਲਾਸ ਦੀਆਂ ਤੁਹਾਡੀਆਂ ਦੁਕਾਨਾਂ ਵਾ ਇਹਨਾਂ ਵਾਸਤੇ ਸੋਚਣਾ ਚਾਹੀਦਾ ਹੈ? ਸੋਚਣਾ ਚਾਹੀਦਾ ਮਿਡਲ ਕਲਾਸ ਵਾਸਤੇ, ਜਿਨ੍ਹਾਂ ਨੂੰ ਕਿਰਾਏ ਪੈ ਰਹੇ ਆ, ਖਰਚੇ ਪੈ ਰਹੇ ਆ, ਮੁਲਾਜ਼ਮਾਂ ਦੇ ਖਰਚੇ ਪੈ ਰਹੇ ਆ। ਕਿੰਨੇ ਕੁ ਲੋਸ ਤੇ ਤੁਸੀਂ ਜਦੋਂ ਦਾ ਲੋਕਡਾਊਨ ਹੋਇਆ ਕਿੰਨੇ ਅਸੀਂ ਲੱਖਾਂ ਦੇ ਲੋਸ 'ਚ ਆ ਗਏ। ਹੁਣ ਗਾੜੀ ਕੀ ਉਮੀਦ ਹੈਗੀ ਆ ਜੀ ਤੁਹਾਨੂੰ, ਜਿਹੜੇ ਗਾੜੀ ਚੱਲ ਸਕਦਾ ਤੁਹਾਡਾ ਕੰਮ ਕਿ ਹਾਲੇ ਅਜੇ ਕੋਈ ਆਸ ਨਹੀਂ। ਕੀ ਪੰਜਾਬ ਸਰਕਾਰ ਕੋ ਕੀ ਮੰਗ ਕਰਦੇ ਹੋ? ਮੰਗ ਕੀ ਕਰਨੀ ਮਹਾਰਾਜ, ਇਹੀ ਹੈਗਾ ਕਿ ਬਿਜਲੀ ਦੇ ਬਿੱਲ ਮਾਫ ਕੀਤੇ ਜਾਣ। ਤੋ ਇਹ ਸਨ ਸਾਡੇ ਨਾਲ ਦੁਕਾਨਦਾਰ ਜਿਨ੍ਹਾਂ ਦੀ ਕਿਤੇ ਨਾ ਕਿਤੇ ਜਿਹੜੀ ਮੰਗ ਆ ਬਿਲਕੁਲ ਜਾਇਜ਼ ਆ ਕਿ ਜਿਹੜੀਆਂ ਦੁਕਾਨਾਂ ਸੀ ਬਿਲਕੁਲ ਇਸ ਟਾਈਮ ਜਿਹੜੀਆਂ ਹੈਗੀਆਂ ਸੀ ਕਿਤੇ ਨਾ ਕਿਤੇ ਜਿਹੜਾ ਮਾਹੌਲ ਸੀ ਇੱਥੋਂ ਦਾ ਬਿਲਕੁਲ ਹੀ ਖਤਮ ਹੋ ਚੁੱਕਾ, ਜਿਹੜਾ ਵਪਾਰ ਆ ਪੰਜਾਬੀਆਂ ਦਾ ਬਿਲਕੁਲ ਖਤਮ ਹੋ ਚੁੱਕਾ ਵਾ। ਅਤੇ ਗੱਲਬਾਤ ਇੱਥੋਂ ਦੇ ਜਿਹੜੇ ਹੋਰ ਵੀ ਹੈਗੇ ਨੇ ਜਿਹੜੇ ਯਾਤਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਕਿੱਥੋਂ ਦੇ ਰਹਿਣ ਵਾਲੇ ਹੋ ਜੀ? ਕੀ ਨਾਮ ਜੀ ਤੁਹਾਡਾ ਜੀ? ਚਰਨਜੀਤ ਸਿੰਘ ਨਾਮ ਹੈ ਜੀ, ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ ਅਤੇ ਇੱਥੇ ਹੀ ਆਪਾਂ ਆਏ ਹਾਂ। ਅਤੇ ਅੱਜ ਕੀ ਕਰਨ ਆਏ ਹੋ ਤੁਸੀਂ? ਵੈਸੇ ਹੀ ਆਏ ਹਾਂ, ਵਿਹਲੇ ਹਾਂ, ਮੱਥਾ ਟੇਕਣ ਆਏ ਹਾਂ, ਰੱਬ ਦੇ ਅੱਗੇ ਅਰਦਾਸ ਕਰਨ ਆਏ ਹਾਂ ਵੀ ਸਾਡਾ ਕੋਈ ਕਾਰੋਬਾਰ ਚੱਲੇ। ਸਾਡਾ ਕੋਈ ਕਾਰੋਬਾਰ ਨਹੀਂ ਚੱਲਦਾ ਪਿਆ। ਸਰਕਾਰ ਨੇ ਆਪਣੇ ਸਾਰੇ ਕਾਰੋਬਾਰੀ ਅਦਾਰੇ ਖੋਲ੍ਹ ਦਿੱਤੇ ਨੇ, ਲੇਕਿਨ ਪਬਲਿਕ ਦਾ ਕੁਛ ਨਹੀਂ ਸੋਚਿਆ ਨੇ। ਕੋਈ ਦੁਕਾਨ ਨਹੀਂ ਖੋਲ੍ਹਣ ਦੀ, ਕੋਈ ਕੁਛ ਨਹੀਂ। ਆਪਣੇ ਉਹਨੇ ਸ਼ਰਾਬ ਦੇ ਟਿੱਕੇ ਵੀ ਖੋਲ੍ਹਤੇ। ਸਕੂਲਾਂ ਨੂੰ ਲੈ ਲਈਏ, ਜਿਸ ਤਰ੍ਹਾਂ ਕਿ ਅਜੇ ਤੱਕ ਜਿਹੜੇ ਬੱਚਿਆਂ ਦੇ ਸਕੂਲ ਨੇ ਉਹ ਹੌਲੇ ਵੀ ਬੰਦ ਕੀਤੇ ਹੋਏ ਨੇ, ਪਰ ਜਿਹੜੇ ਇਹਨਾਂ ਦੇ ਸ਼ਰਾਬਾਂ ਦੇ ਠੇਕੇ ਨੇ ਜਾਂ ਨਸ਼ਿਆਂ ਦੇ ਠੇਕੇ ਨੇ ਉਹ ਹੁਣ ਖੋਲ੍ਹ ਦਿੱਤੇ ਗਏ ਨੇ। ਕਿਸ ਤਰ੍ਹਾਂ ਸਮਝਦੇ? ਉਹਨਾਂ ਨੇ ਆਪਣੇ ਕਮਾਈ ਦੇ ਸਾਧਨ ਖੋਲ੍ਹ ਲਏ ਨੇ, ਲੇਕਿਨ ਪਬਲਿਕ ਦਾ ਕੁਛ ਨਹੀਂ ਸੋਚਿਆ ਸਰਕਾਰ ਨੇ। ਉਸੇ ਤਰ੍ਹਾਂ ਹੀ ਬਿੱਲ ਆ ਰਹੇ ਨੇ ਪਿਛਲੇ ਐਵਰੇਜ ਨਾਲ, ਸਗੋਂ ਅੱਗੇ ਨਾਲ ਵੱਧ ਆ ਰਹੇ। ਬੰਦ ਦੁਕਾਨਾਂ ਦੇ ਬਿੱਲ ਵੀ ਪਿਛਲੀ ਐਵਰੇਜ ਲਾ ਕੇ ਵੱਧ ਬਿੱਲ ਆਏ, ਜਿਹੜੇ ਕਿ ਸਾਡੇ ਕੋਲ ਭਰਨਯੋਗ ਨਹੀਂ ਹੈਗੇ। ਕਿੰਨਾ ਸਮਝਦੇ ਜਿਹੜਾ ਵਪਾਰੀ ਆ, ਵਪਾਰੀ ਕੀ ਸਮਝਦੇ ਇਹਨੂੰ ਕਿ ਜਿਹੜਾ ਵਪਾਰੀ ਸੀ ਕਿਤੇ ਨਾ ਕਿਤੇ ਉਹ ਪਿਸਦਾ ਜਾ ਰਿਹਾ ਜੀ ਅੰਮ੍ਰਿਤਸਰ ਦੇ ਵਿੱਚ, ਜਿਹੜਾ ਪੰਜਾਬ ਦੇ ਵਿੱਚ ਜਿਹੜਾ ਵਪਾਰੀ ਲੈਣ ਜਿਹਨੂੰ ਆਪਾਂ ਕਹਿ ਲੈਂਦੇ, ਕੋਈ ਵੀ ਵਪਾਰੀ ਕਿਸੇ ਦਾ ਰਿਕਸ਼ੇ ਦਾ ਵਾ, ਕਿਸੇ ਦਾ ਕੱਪੜੇ ਦਾ ਵਾ, ਕਿਸੇ ਦਾ ਜੁੱਤੀਆਂ ਦਾ ਵਾ, ਕੋਈ ਵੀ ਦੁਕਾਨਦਾਰ ਆ ਜਿਹੜਾ ਇਸ ਟਾਈਮ ਬਿਲਕੁਲ ਦੁਖੀ ਚੱਲਦਾ ਪਿਆ। ਕਿਸ ਤਰ੍ਹਾਂ ਲੈਂਦੇ ਹੋ? ਬਹੁਤ ਦੁਖੀ ਹੈ ਜੀ, ਉਹ ਤਾਂ ਬਹੁਤ ਦੁਖੀ। ਉਹ ਤਾਂ ਅਸਲੇ ਉਹਦੇ ਹਾਲਾਤ ਨੂੰ ਪੁੱਛ ਕੇ ਵੇਖੋ, ਹਰ ਬੰਦਾ ਦਿਲੋਂ ਰੋ ਰਿਹਾ। ਉਤੋਂ ਵੇਖਣ ਨੂੰ ਠੀਕ ਲੱਗਦਾ। ਸਰਕਾਰ ਨੂੰ ਹਰ ਚੀਜ਼ 'ਤੇ ਟੈਕਸ ਲਾਉਂਦੀ ਹੈ, ਲੈਂਦੀ ਹੈ, ਲੇਕਿਨ ਪਬਲਿਕ ਦਾ ਕੁਛ ਨਹੀਂ ਸੋਚਦੀ। ਹਰ ਬੰਦਾ ਦੁਖੀ ਹੈ। ਸਕੂਲਾਂ ਨੇ ਔਨਲਾਈਨ ਪੜ੍ਹਾਈ ਸ਼ੁਰੂ ਕਰਤੀ ਹੈ, ਲੇਕਿਨ ਫੀਸਾਂ ਲੈ ਰਹੇ ਨੇ। ਉੱਥੇ 10 ਨੂੰ 15 ਨੂੰ ਬੱਚੇ ਨੂੰ ਆਪਣਾ ਸਿਲੇਬਸ ਦੇ ਕੇ ਕਹਿੰਦੇ ਸਾਨੂੰ ਫੀਸ ਭੇਜ ਦਿਓ। ਕੁਛ ਨਹੀਂ ਮਾਫ ਕੀਤਾ ਉਹਨਾਂ ਨੇ, ਕੋਈ ਸਹੂਲਤ ਨਹੀਂ ਦਿੱਤੀ ਕਿਸੇ ਨੂੰ। ਹਰ ਬੰਦਾ ਬਹੁਤ ਪਰੇਸ਼ਾਨ ਆ, ਬਹੁਤ ਦੁਖੀ ਹੈ। ਕਿਸ ਤਰ੍ਹਾਂ ਜਿਹੜਾ ਪੰਜਾਬ ਸਰਕਾਰ ਹੈ ਕਿ ਉਹ ਮਿਡਲ ਕਲਾਸ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਹੈਗੀ ਆ ਮੰਗ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਕਿ ਸਾਡੇ ਜਿਹੜੇ ਬਿੱਲ ਨੇ ਉਹ ਰੇਟਿੰਗ ਦੇ ਨਾਲ ਲੈ ਜਾਣ, ਜਿਹੜਾ ਹੈਗਾ ਵਾ ਵਕੇ। ਕਿਸ ਤਰ੍ਹਾਂ ਲੈਂਦੇ ਹੋ? ਪਹਿਲੀ ਗੱਲ ਸਾਡੇ ਬਿੱਲ ਰੇਟਿੰਗ ਨਾਲ ਲੈ ਜਾਣਾ। ਪਹਿਲੀ ਗੱਲ ਸਾਡੇ ਬਿੱਲ ਮਾਫ ਹੀ ਹੋਣੇ ਚਾਹੀਦੇ ਨੇ। ਸਰਕਾਰ ਇਹਨਾਂ ਵੀ ਨਹੀਂ ਕਰ ਸਕਦੀ ਤੇ ਸਾਡੇ ਕੋਲ ਟੈਕਸ ਲਿਆਉਣ ਦੇ ਹੱਕਦਾਰ ਕੌਣ? ਆਪਣੇ ਉਹਨਾਂ ਨੇ ਸ਼ਰਾਬ ਦੇ ਠੇਕੇ ਵੀ ਖੋਲ੍ਹ ਲਏ, ਉਹਨਾਂ ਨੇ ਪੈਟਰੋਲ ਪੰਪ ਵੀ ਖੋਲ੍ਹ ਲਏ, ਸਭ ਕੁਝ ਉਹਨਾਂ ਨੇ ਆਪਣਾ ਜਿਹੜੇ ਆਮਦਨ ਦੇ ਸਾਧਨ ਸੀ ਉਹਨਾਂ ਨੇ ਖੋਲ੍ਹ ਲਏ। ਪਬਲਿਕ ਵਾਸਤੇ ਕੁਛ ਨਹੀਂ ਗਾ, ਮਿਡਲ ਕਲਾਸ ਵਾਸਤੇ ਕੁਛ ਨਹੀਂ ਗਾ। ਗਰੀਬ ਨੂੰ ਰਾਸ਼ਨ ਵੀ ਭੇਜ ਦਿੱਤਾ, ਲੇਕਿਨ ਮਿਡਲ ਕਲਾਸ ਦੁਕਾਨਦਾਰ ਮਰਨ ਡਿਆ। ਪਰ ਜੇ ਆਪਾਂ ਰਾਸ਼ਨ ਨੂੰ ਲੈ ਕੇ ਲੈ ਲਈਏ ਕਿ ਜਿਹੜੀ ਪੰਜਾਬ BJP ਸਰਕਾਰ ਆ ਉਹ ਤਾਂ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰਾਸ਼ਨ ਭੇਜਤਾ, ਪਰ ਜਿਹੜੇ ਮਿਡਲ ਕਲਾਸ ਲੋਕ ਸੀ ਉਹਨਾਂ ਨੂੰ ਤਾਂ ਰਾਸ਼ਨ ਮਿਲਿਆ ਹੀ ਨਹੀਂ। ਉਹਨਾਂ ਨੂੰ ਸਰਵੇ ਕਰਾਉਣਾ ਚਾਹੀਦਾ ਕਿਹਨੂੰ ਕਿੰਨਾ ਰਾਸ਼ਨ ਆਇਆ ਤੇ ਕਿਹਨੂੰ ਕਿਹਨੂੰ ਮਿਲਿਆ। ਪੁੱਛੋ ਉਹਨਾਂ ਨੂੰ ਜਾ ਕੇ। ਉਹਨਾਂ ਦੀ ਕੋਈ ਟੀਮ ਆਵੇ ਉੱਥੋਂ ਸੈਂਟਰ ਤੋਂ, ਉਹ ਘਰ ਘਰ ਜਾਣ, ਪਤਾ ਕਰਨ। ਹਰ ਇਲਾਕੇ 'ਚ 4-4 ਬੰਦੇ ਜਾਣ, ਪਤਾ ਕਰਨ, ਉਹਦੀ ਲਿਸਟ ਬਣਾਉਣ ਕਿਹਨੂੰ ਪਹੁੰਚਿਆ ਕਿਹਨੂੰ ਨਹੀਂ ਪਹੁੰਚਿਆ। ਮਿਡਲ ਕਲਾਸ ਨੂੰ ਤਾਂ ਆਇਆ ਹੀ ਕੁਛ ਨਹੀਂ, ਕਿਸੇ ਨੇ ਪੁੱਛਿਆ ਹੀ ਨਹੀਂ। ਈਵਨ ਇਲਾਕੇ ਦੇ ਕਾਉਂਸਲਰ ਤੱਕ ਬਾਹਰ ਨਹੀਂ ਨਿਕਲੇ। ਪਰ ਜਿਹੜਾ ਰਾਸ਼ਨ ਆਇਆ ਸੀ ਉਹ ਫਿਰ ਕੌਣ ਖਾ ਗਿਆ? ਪੰਜਾਬ ਸਰਕਾਰ ਨੂੰ ਪਤਾ ਹੈਗਾ ਜੀ, ਥਰੂ ਤੇ ਪੰਜਾਬ ਸਰਕਾਰ ਦੇ ਹੋਣਾ। ਤੋ ਇਹੋ ਜਿਹੇ ਵੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਇਸ ਟਾਈਮ ਬਾਹਰੋਂ ਆਣ ਕੇ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਜਿਹੜੇ ਫਸੇ ਹੋਏ ਲੋਕ ਨੇ। ਆਪਾਂ ਫਸੇ ਜਿਹੜੇ 2 ਮਹੀਨਿਆਂ ਤੋਂ ਫਸੇ ਹੋਏ ਨੇ, ਇਸ ਟਾਈਮ ਉਹ ਗੁਜ਼ਾਰਾ ਜਿਹੜਾ ਕਰ ਰਹੇ ਨੇ ਕਿਤੇ ਨਾ ਕਿਤੇ ਜਿਹੜਾ ਖਿਲੌਣੇ ਵੇਚ ਕੇ। ਇੱਕ ਹੈਂਡੀਕੈਪ ਇਨਸਾਨ ਆ, ਤੁਹਾਨੂੰ ਦੱਸ ਦਈਏ ਇੱਥੇ ਇਹ ਵੀ ਦੱਸ ਦਈਏ ਕਿ ਜਿਹੜਾ ਇਹ ਇਨਸਾਨ ਆ ਇਹਦੇ ਦੱਸਣ ਦੇ ਮੁਤਾਬਿਕ ਇਹਦੇ 4 ਬੱਚੇ ਨੇ ਜਿਹੜੇ ਇਸ ਸਮੇਂ ਮਜ਼ਦੂਰੀ ਕਰਕੇ ਜੋ ਹੈਗਾ ਵਾ ਉਹਨਾਂ ਦੇ ਪੇਟ ਪਾਲਦਾ ਪਿਆ। ਉਹਨਾਂ ਨਾਲ ਗੱਲਬਾਤ ਕਰਦੇ। ਹਾਂਜੀ ਸਰ, क्या नाम है आपका? मनोज नाम है। कहाँ के रहने वाले? रांची का। कहाँ के रहने वाले हो? रांची का। तो इधर क्या करने आए थे आप? एक कमाने खाने आए थे। कितना देर हो गई आपको जहाँ पंजाब में रहते? हो गया 18 साल हो गया। 18 साल हो गया। तो कैसे घर का गुजारा कैसे चलता है? अब कैसे गुजारा जाता है? तो रोटी बाहर पेट में
किराया नहीं जुट रहा है, रोटी नहीं जुट रहा है, तो मजबूरी में क्या करें। ये जो आप खिलौने बेच रहे हो, पेन बेच रहे हो, इसके साथ आपका गुजारा हो जाता है? हाँ, पहले गुजारा हो जाता था, अब तो 2 महीने से रोटी भात तरस रहे हैं, क्या करें। तो कैसे पंजाब सरकार ने आपकी सार ली है या नहीं ली? कुछ भी साड़ा नहीं दिया, कुछ भी साड़ा नहीं। कहीं भी जाते हैं तो आधार कार्ड ले जाते हैं, अभी देता नहीं है। कहीं भी जाते हैं आटा नहीं मिलता, आटा मिलता था चावल नहीं, चावल नहीं मिलता, तेल नहीं। आटा से खाली क्या होगा, खाली आटा मिला, 5 किलो आटा से क्या हो सकता है। अकेला मेहनत करेंगे, 100-200 मेहनत करेंगे, उसी में गुजारा कर लेंगे। तो कैसे घर का गुजारा कैसे चलता है? आपके घर का गुजारा अभी कैसे चल रहा है? जहाँ पे जैसे पहले था, पहले वाला रास्ता, जैसे यात्री आते थे पहले, आपके पास से कोई खरीदता भी होगा, अभी कैसे चलता है आपका अभी गुजारा? कोई साड़ा नहीं है, अभी कोई 100-50 कमा लेते हैं सारा दिन में, वही से गुजारा हो जाता है। तो क्या पंजाब सरकार है, क्या मांग क्या करते हो आप? अब मांग क्या करें, जो खोजते हैं वो देते हैं नहीं, क्या कर सकते हैं। तो आपने मांग नहीं की कि मैं अपने गांव में वापस? वहाँ सोचते हैं कि वहाँ रख लेते हैं 10-15 दिन, ये जब से सोचते हैं कि नहीं जाएंगे, अब यहीं गुजारा करेंगे, जब पूरा ट्रेन चलेगा, चालू हो जाएगा, तब जा सकते हैं। ऐसे वहाँ जाके फंस जाएंगे, बच्चे बुच्चे वाला हूँ, अब अकेले विकलांग आदमी हूँ, कहाँ फंस जाऊँगा। जो बच्चे हैं आपके, बड़े हैं या छोटे हैं? नहीं, एक 10 साल 8 साल का है, एक 10 साल का है, एक 3 साल का, एक 5 साल का है। तो ਇਹ ਸਨ ਜਿਹੜੇ, ਹਾਲਾਂਕਿ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਇੱਥੋਂ ਦੇ ਅੰਮ੍ਰਿਤਸਰ ਦੇ ਲੋਕ ਸੀ, ਕਾਫੀ ਉਹਨਾਂ ਵਿੱਚ ਇਸ ਟਾਈਮ ਜਿਹੜਾ ਮਾਹੌਲ ਆ, ਕਾਫੀ ਦੁਕਾਨਾਂ ਨੂੰ ਲੈ ਕੇ ਜਿਹੜਾ ਦੁੱਖ ਦਾ ਮਾਹੌਲ ਆ ਕਿ ਜਿਹੜੀਆਂ ਦੁਕਾਨਾਂ ਨੇ ਕਿਤੇ ਨਾ ਕਿਤੇ ਜਿਹੜੀਆਂ ਇਹ ਤੇ ਖੋਲ੍ਹੀਆਂ ਤਾਂ ਗਈਆਂ ਨੇ, ਪਰ ਜਿਹੜਾ ਕਸਟਮਰ ਆ ਬਿਲਕੁਲ ਹੀ ਇਹ ਦੁਕਾਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਮਾਹੌਲ ਆ ਦੇਖਿਆ ਜਾਵੇ ਤਾਂ ਬਿਲਕੁਲ ਕਸਟਮਰ ਨਹੀਂ ਹੈ। ਇਹ ਦੁਖੜੇ ਜਿਹੜੇ ਸੁਣਾਏ ਨੇ ਦੁਕਾਨਦਾਰਾਂ ਨੇ ਸੁਣਾਏ ਨੇ, ਜਿਹੜੇ ਹਾਲੇ ਕਿ ਇੱਥੇ ਜਿਹੜੇ ਮਜ਼ਦੂਰੀ ਕਰਨ ਵਾਲੇ ਵੀ ਤੁਹਾਨੂੰ ਦਿਖਾਏ ਨੇ, ਮਜ਼ਦੂਰ ਉਹ ਵਿਚਾਰੇ ਮਜ਼ਦੂਰੀ ਤਾਂ ਕਰਦੇ ਪਏ ਨੇ, ਪਰ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਨਹੀਂ ਚੱਲਦਾ ਪਿਆ। ਕਿਤੇ ਨਾ ਕਿਤੇ ਜਿਹੜੀ ਪੰਜਾਬ ਸਰਕਾਰ ਆ, ਇਹਨੂੰ ਕਿਤੇ ਨਾ ਕਿਤੇ ਇਹ ਇਹਨਾਂ ਵੱਲ, ਗਰੀਬ ਬੰਦਿਆਂ ਵੱਲ ਧਿਆਨ ਦੇਣਾ ਚਾਹੀਦਾ ਵਾ। ਇੰਦੋਜ਼ TV ਆਸਟ੍ਰੇਲੀਆ ਲਈ ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਖਾਸ ਰਿਪੋਰਟ।